बिस्मिल्लाहिर्रहमानिर्रहीम ते अस्सलाम वालेकुम। ਜਿਹੜੀ ਪਹਿਲੀ ਖਬਰ ਤੇ ਚਾਨਣ ਪਾਉਣਾ ਉਹ ਹੈ ਮੋਹਸਨ ਨਕवी ਸਾਹਿਬ ਦਾ ਬਿਆਨ। ਉਹਨਾਂ ਤੇ ਮਖੌਲ 'ਚ ਇੱਕ ਬਿਆਨ ਦਿੱਤਾ ਸੀ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਹੈ, ਪਰ ਅੱਗੋਂ ਦਹਿਸ਼ਤਗਰਦਾਂ ਨੇ ਉਸ ਬਿਆਨ ਨੂੰ ਸੀਰੀਅਸ ਲੈ ਲਿਆ। ਮੋਹਸਨ ਨਕवी ਸਾਹਿਬ ਤੇ ਪੂਰੀ ਜ਼ਿੰਦਗੀ 'ਚ ਆਪਣੇ ਆਪ ਨੂੰ ਸੀਰੀਅਸ ਨਹੀਂ ਲਿਆ, ਨਾ ਉਹਨਾਂ ਦੇ ਘਰ ਵਾਲਿਆਂ ਕਦੀ ਉਹਨਾਂ ਨੂੰ ਸੀਰੀਅਸ ਲਿਆ, ਪਰ ਪਹਿਲੀ ਵਾਰੀ ਦਹਿਸ਼ਤਗਰਦਾਂ ਨੇ ਅੱਗੋਂ ਉਹਨਾਂ ਨੂੰ ਸੀਰੀਅਸ ਲੈ ਲਿਆ। ਤੁਹਾਨੂੰ ਪਤਾ ਹੀ ਹੈ ਕਿ ਜਿਹੜਾ 1-2 ਦਿਨ ਪਹਿਲੇ ਜੋ ਬਲੋਚਿਸਤਾਨ ਦੇ ਵਿੱਚ ਹੁੰਦਾ ਰਿਹਾ, ਉੱਥੇ 43 ਸ਼ਹਾਦਤਾਂ ਹੋਈਆਂ। ਉਹਨਾਂ ਦੇ ਵਿੱਚੋਂ 33 ਪੰਜਾਬੀਆਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਦੇ ਸ਼ਨਾਖਤੀ ਕਾਰਡ ਵੇਖ ਕੇ ਬੱਸਾਂ 'ਚੋਂ ਲਾ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ। 10 ਸਾਡੇ ਅਫਸਰਾਨ ਤੇ ਅਹਿਲਕਾਰ ਤੇ ਫੌਜੀ ਜਵਾਨ ਜਿਹੜੇ ਉਹ ਸ਼ਹੀਦ ਹੋਏ ਤੇ 4 ਦਹਿਸ਼ਤਗਰਦ ਮਾਰੇ ਗਏ। ਇਸ ਸਾਰੇ ਸਾਨੇ ਤੋਂ ਬਾਅਦ ਮੋਹਸਨ ਨਕवी ਸਾਹਿਬ, ਕਿਉਂਕਿ ਅੱਜ ਕੱਲ੍ਹ ਮਖੌਲ ਦੇ ਵਿੱਚ ਤੁਹਾਨੂੰ ਪਤਾ ਵਜ਼ੀਰੇ ਦਾਖਲਾ ਵੀ ਨੇ, ਤੇ ਮਖੌਲ 'ਚ ਹੀ ਉਹਨਾਂ ਨੇ ਇਹਦੇ 'ਤੇ ਸਟੇਟਮੈਂਟ ਦੇ ਦਿੱਤੀ। ਮਖੌਲੀਏ ਜੋ ਬੜੇ ਨੇ, ਤੁਹਾਨੂੰ ਪਤਾ ਹੈ ਕਿ ਸਾਡੇ ਚੌਧਰੀ ਸਾਹਿਬ ਵੀ ਬੜੇ ਮਖੌਲੀਏ ਨੇ। ਉਹਨਾਂ ਮਖੌਲ 'ਚ ਹੀ ਮੋਹਸਨ ਨਕवी ਵਰਗਾ ਮੁੰਡਾ ਜਿਹੜਾ, ਜਿਨ੍ਹਾਂ ਨੂੰ ਕੋਈ ਮੰਗੇ ਤੇ ਪਿੰਡ ਸਾਈਕਲ ਨਾ ਦੇਵੇ, ਜਿਹੋ ਜਿਹੇ ਮੁੰਡੇ ਨੂੰ ਉਹਨਾਂ ਵਜ਼ੀਰੇ ਦਾਖਲਾ ਲਾਇਆ। ਉਹਨੇ ਜਿਹੋ ਜਿਹਾ ਮਖੌਲ ਕੀਤਾ, ਉਹਨਾਂ ਵੀ ਅੱਗੇ ਉਹੋ ਜਿਹਾ ਹੀ ਮਖੌਲ ਕਰਨਾ ਸੀ। ਮੋਹਸਨ ਨਕवी ਸਾਹਿਬ ਨੇ ਅੱਗੋਂ ਉਹੋ ਜਿਹਾ ਮਖੌਲ ਕਰ ਛੱਡਿਆ। ਉਹਨਾਂ ਇਸ ਸਾਰੇ ਸਾਨੇ ਤੇ ਆਪਣੇ ਵੱਲੋਂ ਤੇ ਬੜਾ ਪੈਂਚ ਬਣ ਕੇ ਤੇ ਇੱਕ ਸਟੇਟਮੈਂਟ ਇਹ ਦਿੱਤੀ ਵੀ ਇਹ ਜਿਹੜੇ ਦਹਿਸ਼ਤਗਰਦ ਨੇ, ਜਿਹਨਾਂ 43 ਸਾਡੇ ਬੰਦੇ ਜਿਹੜੇ ਸ਼ਹੀਦ ਕਰ ਦਿੱਤੇ ਨੇ, ਇਹਨਾਂ ਵਾਸਤੇ ਕਿਸੇ ਆਪਰੇਸ਼ਨ ਦੀ ਲੋੜ ਕੋਈ ਨਹੀਂ ਹੈ। ਪਹਿਲਾਂ ਤਾਂ ਚੇਤੇ ਕਰੋ, ਇਹਨਾਂ ਆਖਿਆ ਸੀ ਵੀ ਕ੍ਰਿਕਟ ਟੀਮ ਵਾਸਤੇ ਵੱਡੇ ਆਪਰੇਸ਼ਨ ਦੀ ਲੋੜ ਹੈ। ਫਿਰ ਵੱਡੇ ਆਪਰੇਸ਼ਨ ਨਹੀਂ, ਇਹਨਾਂ ਕਿਹਾ ਨਾਰਮਲ ਕੰਮ ਚੱਲ ਜਾਏਗਾ, ਵੱਡੇ ਆਪਰੇਸ਼ਨ ਦੀ ਲੋੜ ਕੋਈ ਨਹੀਂ ਹੈ। ਉਸ ਤੋਂ ਬਗੈਰ ਹੀ ਅਸੀਂ ਆਪਣਾ ਜਿਹੜਾ ਕੰਮ ਹੈ ਨਾ ਉਹ ਚਲਾ ਦਾਂਗੇ। ਤੇ ਉਸ ਤੋਂ ਬਾਅਦ ਵੱਡਾ ਆਪਰੇਸ਼ਨ ਤੇ ਕ੍ਰਿਕਟ ਟੀਮ ਦਾ ਨਹੀਂ ਹੋਇਆ। ਕ੍ਰਿਕਟ ਟੀਮ ਨੇ ਉਲਟਾ ਵੱਡਾ ਆਪਰੇਸ਼ਨ ਕਰ ਦਿੱਤਾ। ਉਹ ਵੱਡਾ ਆਪਰੇਸ਼ਨ ਉਹਨਾਂ ਇਹ ਕਰ ਦਿੱਤਾ ਵੀ ਉਹ ਬੰਗਲਾਦੇਸ਼ ਕੋਲੋਂ ਵੀ ਹਾਰ ਗਏ, ਉਹ ਵੀ ਪਾਕਿਸਤਾਨ ਦੇ ਵਿੱਚ। ਬਹਰਹਾਲ ਹੁਣ ਉਹਨੇ ਅਸੀਂ ਜਿਹੜਾ ਕੰਮ ਇਹ ਵਜ਼ੀਰੇ ਦਾਖਲਾ ਬਣ ਕੇ ਕਰਨ ਡਏ ਨੇ ਮਖੌਲ 'ਚ, ਇਹਨਾਂ ਮਖੌਲ 'ਚ ਉਸੇ ਵੱਡੇ ਆਪਰੇਸ਼ਨ ਦੇ ਸਿੱਖੇ ਹੋਏ ਇਹਨਾਂ ਆਖਿਆ ਜੀ ਵੀ ਕਿਸੇ ਆਪਰੇਸ਼ਨ ਦੀ ਲੋੜ ਨਹੀਂ ਦਹਿਸ਼ਤਗਰਦਾਂ ਦੇ ਖਿਲਾਫ। ਇਹਨਾਂ ਵਾਸਤੇ ਤੇ ਸਾਡਾ ਪੰਜਾਬ ਪੁਲਿਸ ਦਾ ਇੱਕ SHO ਹੀ ਕਾਫੀ ਹੈ। ਉਹਨਾਂ ਪੰਜਾਬ ਪੁਲਿਸ ਨਹੀਂ ਆਖਿਆ, ਉਹਨਾਂ ਆਖਿਆ ਪੁਲਿਸ ਦਾ ਇੱਕ SHO ਹੀ ਕਾਫੀ ਹੈ। ਚੇਤੇ ਕਰੋ ਵੀ ਭਾਈ ਉਹਨਾਂ ਨੇ ਜ਼ਾਹਿਰ ਹੈ SHO ਨੂੰ ਇਸਤੇਮਾਲ ਕਰਕੇ ਸਿਆਸੀ ਵਰਕਰਾਂ ਨੂੰ, ਔਰਤਾਂ ਨੂੰ ਥਾਣਿਆਂ 'ਚ, ਜੇਲ੍ਹਾਂ 'ਚ ਦਿੱਤਾ, ਝੂਠੇ ਮੁਕੱਦਮੇ ਬਣਾਏ। ਇਹ ਉਹੀ ਭਾਈ ਸਾਹਿਬ ਨੇ ਜਿਨ੍ਹਾਂ ਸਾਰਾ ਜ਼ੁਲਮ ਕੀਤਾ ਸੀ, ਉਹਨਾਂ ਨੂੰ ਉਹੀ ਚੇਤੇ ਹੁਣ। ਬਹਰਹਾਲ ਮੋਹਸਨ ਨਕवी ਸਾਹਿਬ ਜਿਹੜੇ ਨੇ, ਉਹਨਾਂ ਇਹ ਆਖਿਆ ਕਿ ਜੀ ਇਹ ਤੇ ਇੱਕ SHO ਦੀ ਮਾਰ ਨੇ, ਇਹਨਾਂ ਦੇ ਖਿਲਾਫ ਆਪਰੇਸ਼ਨ ਕੀ ਕਰਨਾ। ਇਹ ਜਿਸ ਵੇਲੇ ਉਹਨਾਂ ਇਹ ਆਖਿਆ, ਉਸੇ ਵੇਲੇ ਮੈਂ ਆਪਣੇ ਉਰਦੂ ਵੀਲਾਗ ਦੇ ਵਿੱਚ ਤਜਜ਼ੀਆ ਕੀਤਾ ਸੀ ਵੀ ਭਾਈ ਉਹਨਾਂ ਨੇ ਤੇ ਸਟੇਟਮੈਂਟ ਦੇ ਛੱਡੀ ਹੈ ਮਖੌਲ 'ਚ, ਦਹਿਸ਼ਤਗਰਦਾਂ ਸੀਰੀਅਸ ਲੈ ਲੈਣੀ ਹੈ। ਉਹ ਹੁਣ ਖਬਰ ਆ ਗਈ, ਬਲਕਿ ਵੀਡੀਓ ਵੀ ਆ ਗਈ ਹੈ ਵੀ ਦਹਿਸ਼ਤਗਰਦਾਂ ਵਾਕਿਆ ਹੀ ਉਹ ਕੰਮ ਸੀਰੀਅਸ ਲੈ ਲਿਆ। ਉਹਨਾਂ ਉਸੇ ਵੇਲੇ ਹੀ ਕਿਸੇ SHO ਨੂੰ ਡੱਕਿਆ, ਗਰੀਬ ਨੂੰ ਉਹਦੀਆਂ ਬਾਹਾਂ ਤਾਂ ਖੜੀਆਂ ਕਰਵਾਈਆਂ, ਉਹਨੂੰ ਗ੍ਰਿਫਤਾਰ ਕੀਤਾ ਦਹਿਸ਼ਤਗਰਦਾਂ ਨੇ। SHO ਨੂੰ ਤਾਂ ਥਾਣੇ ਲੈ ਕੇ ਗਏ, ਉਹਨੂੰ ਥਾਣਿਓਂ ਸਾਰੇ ਦਾ ਸਾਰਾ ਜਿਹੜਾ ਉਹ ਅਸਲਾ ਵੀ ਲੁੱਟਿਆ ਤੇ ਦੂਜਿਆਂ ਸਾਰਿਆਂ ਨੂੰ ਵੀ ਯਰਗਮਾਲ ਬਣਾ ਲਿਆ। ਤੇ ਇਹ ਹੁਣ ਸੋਸ਼ਲ ਮੀਡੀਆ ਤੇ ਮੁਬੈਨਾ ਤੌਰ ਤੇ ਖਬਰ ਚੱਲ ਰਹੀ ਹੈ। ਜੇ ਇਹਦੀ ਜ਼ਾਹਿਰ ਹੈ ਕਨਫਰਮੇਸ਼ਨ ਤੇ ਪਤਾ ਲੱਗੇਗੀ ਕਿ ਖਬਰ ਦਰੁਸਤ ਹੈ ਜਾਂ ਗਲਤ ਹੈ, ਲੇਕਿਨ ਇਸ ਵੇਲੇ ਚੱਲ ਰਹੀ ਹੈ। ਲੇਕਿਨ ਤੋਕੋ ਹੈ ਸੀ, ਪਹਿਲਾਂ ਹੀ ਤੋਕਾ ਹੈ ਸੀ ਕਿ ਮੋਹਸਨ ਨਕवी ਸਾਹਿਬ ਤੇ ਮਖੌਲ ਕੀਤਾ, ਕਿਉਂਕਿ ਉਹ ਵੀ ਤੇ ਇੱਕ ਮਖੌਲ ਹੀ ਹੈ ਨਾ। ਮੋਹਸਨ ਨਕवी ਸਾਹਿਬ ਵੀ ਤੇ ਇੱਕ ਵੱਡਾ ਸਾਰਾ ਮਖੌਲ ਨੇ ਜਿਹੜਾ ਚੌਧਰੀ ਸਾਹਿਬ ਨੇ ਪਾਕਿਸਤਾਨ ਨਾਲ ਕੀਤਾ, ਤੇ ਅੱਗੋਂ ਮੋਹਸਨ ਨਕवी ਸਾਹਿਬ ਇਹ ਮਖੌਲ ਕੀਤਾ ਸੀ। ਤੇ ਤੁਹਾਨੂੰ ਪਤਾ ਹੈ ਕਿ ਅੱਗੋਂ ਦਹਿਸ਼ਤਗਰਦ ਤੇ ਫਿਰ ਤੁਹਾਨੂੰ ਪਤਾ ਮਖੌਲ ਨਹੀਂ, ਸੀਰੀਅਸ ਕੰਮ ਕਰਦੇ ਨੇ। ਉਹਨਾਂ ਅੱਗੋਂ ਸੀਰੀਅਸ ਕੰਮ ਕਰ ਦਿੱਤਾ। ਹੁਣ ਮੈਂ ਉਸੇ ਵੇਲੇ ਆਪਣੇ ਉਰਦੂ ਵੀਲਾਗ 'ਚ ਆਖਿਆ ਸੀ ਵੀ ਇਹ ਤੁਰੇ ਜਾਂਦੇ ਮਖੌਲ ਕਰ ਗਏ ਨੇ, ਉੱਥੇ ਮੁਸੀਬਤ ਜਿਹੜੇ ਪੁਲਿਸ ਦੇ SHO ਹੋਣੇ ਨੇ ਉਹਨਾਂ ਵਾਸਤੇ ਇਹਨਾਂ ਪਾ ਦਿੱਤੀ ਹੈ, ਤੇ ਉਹ ਹੁਣ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਅੱਛਾ, ਅੱਗੋਂ ਇਸੇ ਗੱਲ ਦੇ ਉੱਤੇ ਇੱਕ ਬਿਆਨ ਦਿੱਤਾ ਅਹਿਮਦ ਫਰਾਦ ਸਾਹਿਬ ਨੇ। ਅਹਿਮਦ ਫਰਾਦ ਸਾਹਿਬ ਨੂੰ ਕੌਣ ਨਹੀਂ ਜਾਣਦਾ, ਤੁਹਾਨੂੰ ਪਤਾ ਹੈ ਕਿ ਬੜੇ ਦਲੇਰ ਔਰ ਬੜੇ ਹੀ ਵਫਾਦਾਰ ਔਰ ਮੁਹਿੱਬੇ ਵਤਨ ਪਾਕਿਸਤਾਨੀ ਨੇ, ਕਸ਼ਮੀਰੀ ਨੇ। ਅਹਿਮਦ ਫਰਾਦ ਸਾਹਿਬ ਬੜੇ ਹੀ ਦਲੇਰ ਔਰ ਤਗੜੇ ਸ਼ਾਇਰ ਨੇ। ਉਹਨਾਂ ਨਜ਼ਮ ਲਿਖੀ ਸੀ ਇਸੇ ਉਠਾ ਲਓ, ਉਸ ਤੋਂ ਬਾਅਦ ਉਹਨਾਂ ਨੂੰ ਹੀ ਚੁੱਕ ਲਿਆ ਸੀ। 2-3 ਦਿਨ ਪਹਿਲਾਂ ਉਹਨਾਂ ਦੀ ਇੱਕ ਸਟੇਟਮੈਂਟ ਮੈਨੂੰ ਵੇਖਣ ਤੋਂ ਮੌਕਾ ਮਿਲਿਆ, ਜਿਸ ਤੋਂ ਪਤਾ ਲੱਗਾ ਵੀ ਪੂਰਾ ਜਣਾ ਅਹਿਮਦ ਫਰਾਦ ਤੇ ਪੂਰਾ ਦਲੇਰ ਹੈ। ਉਹਨਾਂ ਇੱਕ ਸਟੇਟਮੈਂਟ ਦੇ ਰਹੇ ਸਨ, ਉਹਨਾਂ ਕਿਹਾ ਇੱਧਰ ਉੱਧਰ ਦੀ ਗੱਲ ਕੋਈ ਨਹੀਂ ਕਿ ਮੈਨੂੰ ਫਲਾਣੇ ਚੁੱਕਿਆ ਸੀ, ਸਿੱਧੀ ਗੱਲ ਹੈ ਕਿ ਮੈਨੂੰ ISI ਨੇ ਚੁੱਕਿਆ ਸੀ ਤੇ ਮੈਂ 15 ਦਿਨ ਉਹਨਾਂ ਦੀ ਤਹਿਵੀਲ 'ਚ ਰਿਹਾ। ਮੈਂ ਬਗੈਰ ਲੁਕਾਉਣ ਤੋਂ, ਬਗੈਰ ਕਿਸੇ ਹੋਰ ਗੱਲ ਤੋਂ ਬਿਲਕੁਲ ਕਲੀਅਰ ਕੱਟ ਸਾਰਿਆਂ ਨੂੰ ਦੱਸਦਾ ਵੀ ਮੈਂ ਉਹਨਾਂ ਦੀ ਤਹਿਵੀਲ 'ਚ ਸਾਂ 15 ਦਿਨ, ਤੇ ਮੈਨੂੰ ਨਜਾਇਜ਼ ਤੌਰ ਤੇ ਉਹਨਾਂ ਅਗਵਾ ਰੱਖਿਆ ਸੀ। ਇਹ ਮੈਂ ਉਹਨਾਂ ਦੀ ਸਟੇਟਮੈਂਟ ਚੰਦ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਵੇਖੀ। ਹੁਣ ਉਹਨਾਂ ਨੇ ਨਵੀਂ ਗੱਲ ਕਰ ਦਿੱਤੀ ਅਹਿਮਦ ਫਰਾਦ ਸਾਹਿਬ ਨੇ। ਉਹਨਾਂ ਇਹ ਗੱਲ ਕੀਤੀ, ਉਹਨਾਂ ਕਿਹਾ ਵੀ ਇਹ ਜਿਹੜਾ SHO ਦੀ ਮਾਰ ਆਖਣ ਡਏ ਨੇ ਨਾ, ਤੇ ਇੰਜ ਕਰੋ ਕਿ ਭਾਈ ਉਹਨਾਂ ਨੂੰ ਬਲੋਚਿਸਤਾਨ ਦੇ ਕਿਸੇ ਥਾਣੇ ਦੇ ਵਿੱਚ SHO ਲਾ ਦਿਓ।
ਵੈਸੇ ਬੜਾ ਚੰਗਾ ਉਹਨਾਂ ਮਸ਼ਵਰਾ ਦਿੱਤਾ। ਉਹਨਾਂ ਆਖਿਆ ਕਿ ਭਾਈ ਉਹਨਾਂ ਨੂੰ ਬਲੋਚਿਸਤਾਨ ਦੇ ਕਿਸੇ ਥਾਣੇ 'ਚ SHO ਲਾ ਦਿਓ, ਤੇ ਕਿਉਂਕਿ ਸਾਰੇ ਦਹਿਸ਼ਤਗਰਦ ਹੈ ਹੀ SHO ਦੀ ਮਾਰ ਨੇ, ਤੇ ਆਪੇ ਮੋਹਸਿਨ ਨਕਵੀ ਸਾਹਿਬ ਕੰਮ ਸਿੱਧਾ ਕਰ ਲੈਣਗੇ। ਮੈਂ ਵੀ ਆਪਣੇ ਉਰਦੂ ਵੀਲੌਗ 'ਚ ਇਹੋ ਜਿਹਾ ਹੀ ਤਜਜ਼ੀਆ ਕੀਤਾ ਸੀ ਵੀ ਹੋਰ ਕੁਛ ਨਹੀਂ ਤੇ ਭਾਈ ਉਹਨਾਂ ਨੂੰ ਮੋਹਸਿਨ ਨਕਵੀ ਸਾਹਿਬ ਨੂੰ SHO ਦੀ ਵਰਦੀ ਪਵਾ ਦਿਓ। ਇਹ ਵੈਸੇ ਵੀ ਤੇ SHO ਹੀ ਨੇ, ਤੁਹਾਨੂੰ ਪਤਾ, ਬਣੇ ਤੇ ਵਜ਼ੀਰ ਨੇ ਪਰ ਹੈ ਤੇ SHO ਹੀ ਨੇ ਵਿਚਾਰੇ। ਤੇ ਇਹਨਾਂ ਨੂੰ ਉਹ ਸਾਡੀ ਬਾਜੀ ਜਿਹੜੀ ਉਹ ਸਪੈਨ ਬਣਦੀ ਹੈ ਉੱਥੇ ਪੰਜਾਬ ਦੇ ਵਿੱਚ, ਇਹ SHO ਬਣੀ ਫਿਰਦੇ ਨੇ, ਤੇ ਇਹਨਾਂ ਨੂੰ SHO ਦੀ ਵਰਦੀ ਪਵਾ ਕੇ ਮੇਰਾ ਖਿਆਲ ਹੈ ਭਾਈ ਰੱਖਿਆ ਕਰੋ। ਹੋ ਸਕਦਾ ਦਹਿਸ਼ਤਗਰਦ ਉਸ ਵਰਦੀ ਨੂੰ ਵੇਖ ਕੇ ਹੀ, ਮੇਰਾ ਮਤਲਬ ਹੈ ਕਿ ਜਿਹੜਾ ਉਹ ਸ਼ਰਮ ਕਰ ਜਾਣ ਜਾਂ ਗਾਂਹ ਪਿਛਾਂ ਹੋ ਜਾਣ, ਕਿਉਂਕਿ ਉਮੀਦ ਤੇ ਹੁਣ ਇਸੇ ਤੇ ਹੀ ਹੈ। ਬਾਕੀ ਤੇ ਇਹਨਾਂ ਦੇ ਕੋਲੋਂ ਕਿਸੇ ਚੀਜ਼ ਦੀ ਉਮੀਦ ਕੋਈ ਨਹੀਂ ਹੈ। ਤੇ ਹੁਣ ਇਨਾਮ ਰੱਖ ਦਿੰਦੇ ਨੇ ਵੀ ਵੱਡਾ ਡਾਕੂ ਆਵਾਮ ਫੜ ਕੇ ਲਿਆਏਗੀ ਤੇ ਕਰੋੜ ਰੁਪਈਆ, ਉਸ ਤੋਂ ਛੋਟਾ ਫੜ ਕੇ ਲਿਆਏਗੀ ਕੱਚੇ ਦੇ ਵਿੱਚੋਂ ਤੇ 50 ਲੱਖ, ਉਸ ਤੋਂ ਛੋਟੇ ਤੇ 25 ਲੱਖ। ਮਤਲਬ ਅਸੀਂ ਕੁਝ ਨਹੀਂ ਕਰਨਾ, ਫੜਨਾ ਵੀ ਆਵਾਮ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਵਾਲੇ ਪਾਸੇ ਚੱਲਦੇ। ਅਗਲੀ ਖਬਰ ਇਹ ਹੈ ਕਿ ਜੀ IMF ਕੋਲੋਂ ਅਸੀਂ ਕਰਜ਼ਾ ਲੈਣਾ ਸੀ $7 ਅਰਬ ਦਾ। IMF ਨੇ ਆਖਿਆ ਕਿ ਅਗਰ $7 ਅਰਬ ਚਾਹੀਦਾ ਜੇ ਨਾ, ਤੇ ਪਹਿਲਾਂ $2 ਅਰਬ ਦਾ ਕਿਤੋਂ ਇੰਤਜ਼ਾਮ ਕਰੋ। ਇਹ ਵੀ ਵੈਸੇ ਚੰਗਾ ਕੰਮ ਹੈ ਬਈ। ਉਹਨਾਂ ਆਖਿਆ ਇਹ ਇਸ ਤਰ੍ਹਾਂ ਹੀ ਹੈ ਵੀ ਕੋਈ ਬੰਦਾ ਕਿਸੇ ਕੋਲੋਂ ਸਾਈਕਲ ਮੰਗਣ ਜਾਏ ਤੇ ਉਹ ਅਗਲਾ ਬੰਦਾ ਆਖੇ ਵੀ ਸਾਈਕਲ ਬਾਅਦ 'ਚ ਦੇਵਾਂਗੇ, ਪਹਿਲਾਂ ਜਿਹੜਾ ਨਾ ਉਹ ਨਵੇਂ ਟਾਇਰ ਟੂਬ ਦਾ ਬੰਦੋਬਸਤ ਕਰ। ਹੁਣ ਸਾਈਕਲ ਮੰਗਣ ਜਿਹੜਾ ਬੰਦਾ ਗਿਆ ਉਹ ਪਹਿਲਾਂ ਕਿਤੋਂ ਨਵਾਂ ਟਾਇਰ ਟੂਬ ਲੱਭਦਾ ਫਿਰੇ ਤੇ ਫਿਰ ਸਾਈਕਲ ਚਲਾਵੇ। ਬਹਰਹਾਲ ਇਹੋ ਜਿਹਾ ਕੰਮ ਹੀ ਉਹਨਾਂ ਕੀਤਾ। ਉਹਨਾਂ ਕਿਹਾ ਜੀ ਪਹਿਲਾਂ $2 ਅਰਬ ਜਿਹੜਾ ਨਾ ਉਹਦਾ ਇੰਤਜ਼ਾਮ ਕਰੋ। ਪਾਕਿਸਤਾਨ ਨਿਕਲ ਪਿਆ ਮੰਗਣ ਵਾਸਤੇ, ਮਤਲਬ ਆਪਣੇ ਜਿਹੜੇ ਸ਼ਹਬਾਜ਼ ਸ਼ਰੀਫ ਸਾਹਿਬ ਨੇ ਤੇ ਦੂਜੇ ਇਹ ਮੰਗਣ ਨੇ। ਤੁਹਾਨੂੰ ਪਤਾ ਮੰਗ ਪਿੰਨ ਕੇ ਗੁਜ਼ਾਰਾ ਕਰਦੇ ਨੇ। ਉਹ ਆਂਦੇ ਵੀ ਨੇ ਵੀ ਮੈਂ ਮੰਗਣੇ ਨਹੀਂ ਆਇਆ ਪਰ ਮਜਬੂਰੀ ਹੈ। ਉਹ ਹੁਣ ਇਸ ਗੱਲ ਨੂੰ ਵੀ ਲੋਕੀ ਸੁਣ ਚੁੱਕੇ ਨੇ, ਇਹ ਡਾਇਲੋਗ ਵੀ ਖਤਮ ਹੋ ਗਿਆ। ਬਹਰਹਾਲ ਇੱਧਰ ਉੱਧਰ ਮੰਗਣ ਗਏ। ਜਿਸ ਵੇਲੇ ਸਾਊਦੀ ਅਰਬ ਕੋਲੋਂ $1.2 ਅਰਬ ਦੀ ਦਰਖਾਸਤ ਪਾਈ ਕਿ ਜਨਾਬ ਸਾਨੂੰ ਕਰਜ਼ਾ ਦਿਓ। ਹੁਣ ਸਾਊਦੀ ਅਰਬ ਵਾਲੇ ਹੈ ਤੇ ਇਸਲਾਮੀ ਬਰਾਦਰ ਹੀ ਨੇ, ਪਰ ਇਸਲਾਮੀ ਬਰਾਦਰ ਵੀ ਤੇ ਪੂਰੀ ਅੱਖ ਰੱਖੀ ਬੈਠੇ ਨੇ ਸਾਡੇ ਤੇ ਵੀ ਉਹਨਾਂ ਦਾ ਫਾਇਦਾ ਕਿਹੜੀ ਗੱਲ 'ਚ ਹੈ। ਉਹਨਾਂ ਅੱਗੋਂ ਨਵਾਂ ਸਵਾਲ ਘੱਤ ਦਿੱਤਾ। ਉਹਨਾਂ ਕਿਹਾ ਜੀ ਕਰਜ਼ਾ ਕੀ ਲੈਣਾ ਹੈ, ਤੁਸੀਂ ਉਹ ਰੈਕੋਟੈਕ ਜਿਹੜੀਆਂ ਸੋਨੇ ਵਾਲੀਆਂ ਕਾਨਾਂ ਨੇ ਨਾ ਉਹ ਸਾਨੂੰ ਵੇਚ ਦਿਓ। ਹੁਣ ਪਹਿਲਾਂ ਹੀ ਜਿਹੜਾ ਪੂਰੀ ਸੂਰਤ ਹਾਲ ਹੈ ਉਹਦੇ ਵਿੱਚ ਜਿਹੜੀ ਵਫਾਕੀ ਹਕੂਮਤ ਹੈ ਉਹਦਾ ਸ਼ਾਇਦ 25% ਸ਼ੇਅਰ ਹੈ। ਹਾਂਜੀ, ਸਿਰਫ ਰੈਕੋਟੈਕ ਦੇ ਵਿੱਚ 25% ਸ਼ੇਅਰ ਜਿਹੜਾ ਉਹ ਵਫਾਕੀ ਹਕੂਮਤ ਪਾਕਿਸਤਾਨ ਦਾ ਹੈ, ਤੇ ਉਹਦੇ ਵਿੱਚੋਂ 15% ਸ਼ੇਅਰ ਜਿਹੜਾ ਉਹ ਸਾਊਦੀ ਅਰਬ ਮੰਗ ਲਿਆ। ਬੱਲੇ ਉਹ ਸ਼ੇਰ ਬੱਗਿਓ। ਸਾਊਦੀ ਅਰਬ ਵਾਲੇ ਵੈਸੇ ਸਹੀ ਟੱਕਰੇ ਨੇ, ਉਹਨਾਂ ਦੀ ਵੀ ਰੱਬ ਨੇ ਮੌਜ ਹੀ ਲਵਾਈ ਹੈ। ਉੱਥੇ ਮੱਕਾ ਤੇ ਮਦੀਨਾ ਦੇ ਦਿੱਤਾ, ਪਾਕ ਹਸਤੀਆਂ ਦੇ ਦਿੱਤੀਆਂ, ਉਹ ਉਹਦੇ ਰੇਟ ਹੀ ਵਧਾਈ ਜਾ ਰਹੇ ਨੇ ਉਮਰੇ ਦੇ ਤੇ ਹੱਜ ਦੇ। ਤੇ ਸਾਡੇ ਲੋਕਾਂ ਨੂੰ ਵੀ ਪਤਾ ਨਹੀਂ ਕਿਉਂ ਨਹੀਂ ਸਮਝ ਆਉਂਦੀ। ਬਿਲਕੁਲ ਉਮਰਾ ਤੇ ਹੱਜ ਕਰਨਾ ਚਾਹੀਦਾ, ਰੱਬ ਨੇ ਤੌਫੀਕ ਦਿੱਤੀ ਹੋਵੇ, ਪਰ ਨਾਲ ਲਾਗੇ ਚਾਗੇ ਦੇ ਗਰੀਬਾਂ ਦੇ ਉੱਤੇ ਵੀ ਨਜ਼ਰ ਕਰਨੀ ਚਾਹੀਦੀ ਹੈ। ਹਰ ਸਾਲ 5-5 10-10 ਉਮਰੇ ਕਰਨ ਦੀ ਬਜਾਏ ਅਗਰ ਕਿਸੇ ਮਾੜੇ ਨੂੰ ਪਾਲ ਲਓਗੇ, ਕਿਸੇ ਮਾੜੇ ਨੂੰ ਦਵਾਈ ਦਾਰੂ ਲੈ ਦਿਓਗੇ, ਕਿਸੇ ਦਾ ਸਾਹ ਸੌਖਾ ਕਰ ਦਿਓਗੇ, ਤੇ ਉਹ ਜਿਹੜੇ ਇੱਕ ਅੱਧਾ ਉਮਰਾ ਚਲੋ ਕਰ ਲਓ, 2 ਕਰ ਲਓ, ਜਿਹੜੇ ਇੰਨੇ ਸਾਰੇ ਉਮਰੇ ਕਰਦੇ ਜੇ ਉਹ ਬੜੇ ਸਾਰੇ ਗਰੀਬ ਬੈਠੇ ਨੇ ਸਹਿਕ ਕੇ ਮਰਨ ਡਏ ਨੇ, ਉਹੀ ਇਮਦਾਦ ਉਹਨਾਂ ਦੀ ਕਰ ਦਿਓ। ਬਹਰਹਾਲ ਹੁਣ ਇਸ ਗੱਲ ਤੇ ਮੇਰੇ ਤੇ ਕੋਈ ਫਤਵਾ ਨਾ ਲਾ ਦਿਓ ਮਿਹਰਬਾਨੀ ਕਰਕੇ। ਮੈਂ ਕੋਈ ਮਜ਼ਹਬੀ ਸ਼ਖਸੀਅਤ ਨਹੀਂ ਹੈਗਾ, ਮੈਂ ਤੇ ਆਪਣੀ ਮਾੜੀ ਚੰਗੀ ਜਿਹੜੀ ਮੈਨੂੰ ਅਕਲ ਹੈ ਉਹਦੇ ਹਿਸਾਬ ਨਾਲ ਗੱਲ ਕੀਤੀ ਹੈ। ਬਹਰਹਾਲ ਸਾਊਦੀ ਅਰਬ ਵਾਲਿਆਂ ਨੇ ਤੁਹਾਨੂੰ ਪਤਾ ਨਾ, ਮੈਂ ਦੱਸਿਆ ਵੀ ਉਹਨੂੰ ਵੀ ਕਾਰੋਬਾਰੀ ਬਣਾ ਛੱਡਿਆ ਹੈ, ਤੇ ਤੁਹਾਡੀ ਇਬਾਦਤ ਹੈ, ਉਹਨਾਂ ਦਾ ਕਾਰੋਬਾਰ ਹੈ। ਉਹ ਹਰ ਪਾਸਿਓਂ ਲੜਫੇ ਲਾਈ ਜਾਂਦੇ ਨੇ। ਉਹ ਵੀ ਹੁਣ ਦੇਖੋ ਤੇ ਇੱਕ ਪੂਰੀ ਸਨਅਤ ਬਣ ਗਈ ਹੈ। ਮੇਰਾ ਖਿਆਲ ਹੈ ਉਹਨੇ ਪੈਸੇ ਸਵਿਟਜ਼ਰਲੈਂਡ ਨਹੀਂ ਕਮਾਉਂਦਾ ਹੋਏਗਾ ਸਿਆਹਤ ਤੋਂ, ਜਿੰਨੇ ਭਾਈ ਹੋਣੀ ਜਿਹੜੇ ਨੇ ਉਹ ਤੁਹਾਡੀ ਇਬਾਦਤ ਤੋਂ ਕਮਾਉਂਦੇ ਨੇ। ਲੇਕਿਨ ਚਲੋ ਉਹ ਵੀ ਉਹਨਾਂ ਦੀ ਮਰਜ਼ੀ ਹੈ, ਉਹਨਾਂ ਨੂੰ ਰੱਬ ਨੇ ਸਾਦਤ ਦਿੱਤੀ ਹੈ, ਉਹਨਾਂ ਦਾ ਹੱਥ ਪਿਆ ਹੋਇਆ ਤੇ ਉਹ ਕਮਾਉਣ ਡਏ ਨੇ। ਕੋਈ ਸਾਡੇ ਤੇ, ਅਸੀਂ ਉਹਨਾਂ ਤੇ ਕੋਈ ਆਸਾਨ ਤੇ ਨਹੀਂ ਕੀਤਾ ਹੋਇਆ ਨਾ, ਜਾਂ ਸਾਡੇ ਕੋਲੋਂ ਖੋਹ ਕੇ ਤੇ ਨਹੀਂ ਕਮਾਉਣ ਡਏ ਨਾ, ਇਹਦੇ ਤੇ ਕੋਈ ਤਨਕੀਦ ਤੇ ਨਹੀਂ ਬਣਦੀ। ਮੈਂ ਵੈਸੇ ਸ਼ੇਅਰ ਕਰ ਰਿਹਾ ਵੀ ਉਹਨਾਂ ਦਾ ਕੰਮ ਸਿੱਧਾ ਹੈ, ਉਹਨਾਂ ਦਾ ਜਿਹੜਾ ਠੁਕ ਠਕਈਆ ਉਹ ਚੰਗਾ ਲੱਗਾ ਹੋਇਆ ਹੈ। ਅੱਛਾ ਜੀ, ਇਹਦੇ ਵਿੱਚ ਅਸੀਂ ਜਿਹੜੀ ਤੁਹਾਨੂੰ ਸਿਰਫ ਇਹ ਦੱਸਣੀ ਹੈ ਵੀ ਸਾਡੀ ਜਿਹੜੀ ਅਸ਼ਰਾਫੀਆ ਹੈ ਇਹ ਆਪਣੀਆਂ ਸ਼ਾਹ ਖਰਚੀਆਂ ਕਰਨ ਵਾਸਤੇ, ਹੁਣ ਅਗਰ ਕੋਈ ਇੱਕ ਅੱਧੀ ਕੋਈ ਸ਼ੈ ਪਾਕਿਸਤਾਨ ਦੇ ਵਿੱਚ ਰਹਿ ਗਈ ਹੈ ਰੈਕੋਟੈਕ ਸ਼ੈਕੋਟੈਕ, ਜਿਸ 'ਚੋਂ ਕੋਈ 4 ਰੁਪਈਏ ਆਉਣੇ ਨੇ, ਵੇਖੋ ਉਹਦੇ ਵੀ 15% ਸ਼ੇਅਰ ਜਿਹੜੇ ਨੇ ਉਹ ਵੇਚਣ ਡਏ ਨੇ। ਮਤਲਬ ਕਿ ਜਦੋਂ ਭੁੱਖੇ ਨੰਗੇ ਹੋ ਜਾਈਏ ਤੇ ਫਿਰ ਹਰ ਦੂਜਾ ਮੁਲਕ ਆਪਣੀ ਮਰਜ਼ੀ ਦਾ ਸੌਦਾ ਕਰਦਾ ਹੈ, ਤੇ ਸਾਡੀ ਗੈਰਤ ਹੋਵੇ ਜਾਂ ਸਾਡੀ ਕੋਈ ਵੀ ਸ਼ੈ ਹੋਵੇ ਉਹਦਾ ਸੌਦਾ ਉਹਨਾਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਕਰਨਾ ਹੈ ਤੇ ਅਸੀਂ ਕਰਵਾਉਣਾ, ਕਿਉਂਕਿ ਸਾਨੂੰ ਰੁਪਈਏ ਚਾਹੀਦੇ ਨੇ। ਤੇ ਹੁਣ ਇਸ ਅਲੀਟ ਔਰ ਅਸ਼ਰਾਫੀਆ ਦੀਆਂ ਅਯਾਸ਼ੀਆਂ ਪੂਰੀਆਂ ਕਰਨ ਵਾਸਤੇ ਇਹ ਅਸੀਂ ਹੁਣ ਰੈਕੋਟੈਕ ਦੇ ਜਿਹੜੇ 15% ਸ਼ੇਅਰ ਜਿਹੜੇ ਨੇ ਉਹ ਸਾਊਦੀ ਅਰਬ ਨੂੰ ਵੇਚਾਂਗੇ। ਪਰ ਇਹਦੇ 'ਚੋਂ ਲੱਗੇਗੀ ਬੜੀ ਵੱਡੀ ਦਿਹਾੜੀ, ਕਿਉਂਕਿ ਇਹ ਹੁਣ ਵੇਚਣ ਵਾਸਤੇ ਇਹਦੀ ਕੀਮਤ ਕਿਹਨੇ ਰੱਖਣੀ ਹੈ? ਕੀਮਤ ਤੈਅ ਕਰਨੀ ਸ਼ਰੀਫ ਖਾਨਦਾਨ ਨੇ। ਤੇ ਉਹ ਫਿਰ ਤੁਹਾਨੂੰ ਪਤਾ ਹੀ ਹੈ ਵੀ ਇਹ ਅਗਰ ਫਰਜ਼ ਕਰੋ 100 ਅਰਬ ਰੁਪਈਏ ਦੀ ਸ਼ੈ ਹੋਵੇ ਜਾਂ 1000 ਅਰਬ ਦੀ ਇਹ ਹੋਵੇ ਜਾਂ 5000 ਅਰਬ ਦੀ ਹੋਵੇ, ਮੈਨੂੰ ਕੀ ਪਤਾ ਕਿੰਨੇ 1000 ਅਰਬ ਦੇ 15% ਸ਼ੇਅਰ ਬਣਨੇ ਨੇ। ਤੇ ਉਹਦੇ 'ਚੋਂ ਆਪੇ ਹੀ ਸੋਚ ਲਓ ਵੀ ਜੇ 5% ਵੀ ਕਮਿਸ਼ਨ ਸ਼ਰੀਫ ਟੱਬਰ ਲਵੇ ਤਾਂ ਕਿੰਨਾ ਬਣਨਾ ਹੈ। ਤੇ ਹੁਣ ਉਹਦੀ ਕੀਮਤ ਜਨਾਬ ਸ਼ਹਬਾਜ਼ ਸ਼ਰੀਫ ਸਾਹਿਬ ਜਿਹੜੇ ਨੂੰ ਤੈਅ ਕਰ ਰਹੇ ਨੇ ਆਪਣੀ ਕਬੀਨਾ 'ਚ, ਤੇ ਫਿਰ ਸਾਊਦੀ ਅਰਬ ਨੂੰ ਦੱਸਣਗੇ ਤੇ ਉਹਨੇ ਪੈਸਿਆਂ ਦੇ ਸਾਊਦੀ ਅਰਬ ਵਾਲੇ ਤੁਹਾਡੇ 15% ਸ਼ੇਅਰ ਲੈਣਗੇ। ਮਤਲਬ ਲੁੱਟ ਲਓ, ਮੁਫਤ ਦਾ ਮਾਲ ਹੈ ਉਹ ਲੁੱਟ ਲਓ, ਜਿਹੜਾ ਲੁੱਟ ਸਕਦਾ ਲੁੱਟ ਲਓ, ਤੇ ਵਿੱਚੋਂ ਇਹਨਾਂ ਨੂੰ ਇਹਨਾਂ ਦਾ ਹਿੱਸਾ ਦੇਈ ਜਾਓ। ਇਹੋ ਜਿਹਾ ਕੰਮ ਚੱਲਣ ਡਿਆ।
ਅੱਛਾ ਜੀ, ਅਗਲੇ ਪਾਸੇ ਚਲੇ ਜੀਏ। ਸਾਊਦੀ ਅਰਬ ਦੀ ਗੱਲ ਤੇ ਤੁਹਾਨੂੰ ਸੁਣਾਤੀ ਹੈ।